ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਬੜੇ ਹੀ ਭਰੇ ਹਿਰਦੇ ਨਾਲ ਔਰ ਬੜੇ ਹੀ ਦੁਖੀ ਹਿਰਦੇ ਨਾਲ ਅਸੀਂ ਇਹ ਜੋ ਖਬਰ ਹੈ ਉਹ ਸਾਂਝੀ ਕਰਨ ਜਾ ਰਹੇ ਹਾਂ ਕਿ ਭਾਈ ਨਰਿੰਦਰ ਸਿੰਘ ਹੋਰਾਂ ਦੇ ਜੋ ਮਦਰ ਇਨ ਲਾ ਸਨ ਉਹ ਅੱਜ ਚੜ੍ਹਾਈ ਕਰ ਗਏ ਹਨ। ਉਹਨਾਂ ਦਾ ਨਾਮ ਗੁਰਬਾਲ ਕੌਰ ਸੀ ਔਰ ਉਹ 90 ਸਾਲਾਂ ਦੇ ਸਨ। ਸੋ ਅਸੀਂ ਅਫਸੋਸ ਇਜ਼ਹਾਰ ਕਰ ਰਹੇ ਹਾਂ। ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਐਂਡ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਮੈਂ ਦੇਖਦਾ ਜਦੋਂ ਤੁਸੀਂ ਦੁਨੀਆ ਦਾ ਸਾਰਾ ਹੀ ਲਿਟਰੇਚਰ ਔਰ ਮਜ਼ਹਬਾਂ ਦਾ ਇਤਿਹਾਸ ਵੀ ਔਰ ਦੂਸਰਾ ਇਤਿਹਾਸ ਵੀ ਸੈਕੂਲਰ ਵੀ ਦੇਖਦੇ ਹੋ ਤੇ ਮਾਂ ਦੇ ਰੁਤਬੇ ਤੋਂ ਵੱਡਾ ਕੋਈ ਰੁਤਬਾ ਇਸ ਦੁਨੀਆ ਦੇ ਵਿੱਚ ਰੱਬ ਤੋਂ ਬਾਅਦ, ਅੱਲਾਹ ਤਾਲਾ ਤੋਂ ਬਾਅਦ, ਵਾਹਿਗੁਰੂ ਤੋਂ ਬਾਅਦ ਨਹੀਂ ਹੁੰਦਾ। ਜੀ ਬਿਲਕੁਲ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਵੇਂ ਰੱਬ ਨੇ ਜਿੰਨੇ ਸਾਡੇ ਗੁਨਾਹ ਹੁੰਦੇ ਨੇ ਉਹਨਾਂ ਨੂੰ ਰੱਬ ਬਖਸ਼ ਦਿੰਦਾ। ਰੱਬ ਉਹ ਗੁਨਾਹ ਕਿਸੇ ਦੇ ਸਾਹਮਣੇ ਖੋਲਦਾ ਵੀ ਨਹੀਂ ਹੈ, ਉਸ ਦਾ ਭੇਤ ਵੀ ਰੱਖਦਾ ਹੈ, ਉਹ ਦੱਸਦਾ ਤਾਂ ਨਹੀਂ ਹੈ। ਬਿਲਕੁਲ। ਇਸੇ ਤਰ੍ਹਾਂ ਮਾਂ ਦਾ ਵੀ ਰੁਤਬਾ ਇਹ ਹੁੰਦਾ ਹੈ ਕਿ ਜਿਸ ਨੂੰ ਅਸੀਂ ਬਾਣੀ ਦੇ ਵਿੱਚ ਜਦੋਂ ਇਹ ਫਰਮਾਨ ਕਰਕੇ ਕਿ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ, ਕਿ ਜਿੰਨੇ ਵੀ ਗੁਨਾਹ ਗਲਤੀਆਂ ਪੁੱਤ ਧੀਆਂ ਕਰਦੇ ਨੇ ਮਾਂ ਉਹਨਾਂ ਦਾ ਕਦੇ ਹਿਸਾਬ ਨਹੀਂ ਰੱਖਦੀ। ਔਰ ਉਹ ਰੱਬ ਨੂੰ ਕਹਿ ਰਹੇ ਨੇ ਕਿ ਤੂੰ ਮੇਰੀ ਮਾਂ ਵਰਗਾ ਕਿਉਂ ਨਹੀਂ ਬਣ ਜਾਂਦਾ, ਕਿ ਤੂੰ ਵੀ ਮੈਨੂੰ ਉਵੇਂ ਹੀ ਮਾਫ ਕਰ ਦੇ ਜਿਵੇਂ ਮੇਰੀ ਮਾਂ ਮੈਨੂੰ ਮਾਫ ਕਰ ਦਿੰਦੀ ਹੈ। ਔਰ ਮੈਂ ਇਹ ਵੀ ਦੇਖਦਾ ਹਾਂ ਕਿ ਮਾਂ ਦੀ ਜ਼ਿੰਦਗੀ 'ਚ ਕਈ ਵਾਰ ਜਦੋਂ ਇੱਕ ਤੋਂ ਬਾਅਦ ਇੱਕ ਟ੍ਰੈਜਡੀ ਹੁੰਦੀ ਹੈ ਔਰ ਸਭ ਤੋਂ ਵੱਡੀ ਟ੍ਰੈਜਡੀ ਹੁੰਦੀ ਹੈ ਮਾਵਾਂ ਦੇ ਲਈ ਜਦੋਂ ਉਹਨਾਂ ਦੀਆਂ ਅੱਖਾਂ ਸਾਹਮਣੇ, ਮਾਪਿਓ ਲਈ ਦੋਨਾਂ ਲਈ ਪਰ ਮਾਂ ਲਈ ਖਾਸ ਤੌਰ ਤੇ, ਜਦੋਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਬੱਚੇ ਬੱਚੀਆਂ ਤੁਰ ਜਾਣ। ਔਰ ਸ਼ਾਇਦ ਇਸੇ ਲਈ ਜਦੋਂ ਪ੍ਰੋਫੈਸਰ ਮੋਹਨ ਸਿੰਘ ਨੇ ਮਾਂ ਨੂੰ ਟ੍ਰਿਬਿਊਟ ਦਿੰਦਿਆਂ ਇਹ ਨਜ਼ਮ ਕਹੀ, ਇਸ ਦੀ ਬੇਸ਼ੱਕ ਬਹੁਤ ਵਾਰ ਪਹਿਲੀਆਂ ਤੁਕਾਂ ਤੇ ਜ਼ਿਆਦਾ ਜ਼ੋਰ ਹੁੰਦਾ ਪਰ ਮੈਨੂੰ ਦੂਸਰੀਆਂ ਪ੍ਰਭਾਵਿਤ ਕਰਦੀਆਂ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮਾਂ ਵਰਗਾ ਕਣ ਛਾਵਾਂ ਬੂਟਾ ਦੂਜਾ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐ ਪਰ ਫੁੱਲਾਂ ਦੇ ਸੁੱਕਿਆਂ ਇਹ ਬੂਟਾ ਮੁਰਝਾਏ। ਕਿ ਫਰਕ ਇਹ ਹੈ ਕਿ ਵੀ ਇਹ ਘਣੀ ਛਾਂ ਦੇਣ ਵਾਲਾ ਹੈ, ਠੰਡੀ ਛਾਂ ਦੇਣ ਵਾਲਾ ਹੈ। ਮਾਵਾਂ ਠੰਡੀਆਂ ਛਾਵਾਂ ਅਸੀਂ ਕਹਿੰਦੇ ਉਹ ਕਹਿੰਦੇ ਜਿਹੜੇ ਰੱਬ ਨੇ ਵੀ ਜਿਹੜੀ ਜੰਨਤ ਬਣਾਈ ਜਾਂ ਸਵਰਗ ਬਣਾਏ ਨੇ ਉਸ ਦੇ ਲਈ ਛਾਂ ਉਧਾਰੀ ਮਾਂ ਤੋਂ ਲਈ, ਪਰ ਅਲਟੀਮੇਟਲੀ ਕਿ ਬਾਕੀ ਦੁਨੀਆ ਦੇ ਜਿਹੜੇ ਬੂਟੇ ਨੇ, ਪਲਾਂਟਸ ਨੇ, ਜਦੋਂ ਜੜ ਸੁੱਕ ਜਾਂਦੀ ਹੈ ਤੇ ਬੂਟਾ ਸੁੱਕ ਜਾਂਦਾ ਹੈ, ਪਰ ਮਾਂ ਇੱਕ ਐਸਾ ਬੂਟਾ ਹੈ ਕਿ ਜਿਹਦੇ ਫੁੱਲ ਸੁੱਕਦੇ ਨੇ ਤੇ ਇਹ ਜੜ ਸੁੱਕਦੀ। ਔਰ ਜਿਸ ਮਹਾਨ ਮਾਂ ਦਾ ਜ਼ਿਕਰ ਮਾਤਾ ਜੀ ਗੁਰਬਾਲ ਕੌਰ, ਬੇਸ਼ੱਕ ਸਾਡਾ ਵੀ ਸੰਬੰਧ ਉਹਨਾਂ ਦੁਖਦਾਈ ਪਲਾਂ 'ਚ ਹੀ ਉਹਨਾਂ ਦੇ ਨਾਲ ਉਹਨਾਂ ਦੇ ਦੀਦਾਰ ਦਾ ਸਬਬ ਹੋਇਆ, ਜਿਹੜੇ ਇੱਕ ਵੱਡੀ ਟ੍ਰੈਜਡੀ ਸੀ। ਭਾਈ ਨਰਿੰਦਰ ਸਿੰਘ ਹੋਰਾਂ ਦੇ ਮਦਰ ਇਨ ਲਾ, ਭਾਈ ਨਰਿੰਦਰ ਸਿੰਘ ਹੋਰਾਂ ਦੇ ਸਿੰਘਣੀ ਸਾਹਿਬਾਂ ਬੀਬੀ ਮਨਜਿੰਦਰ ਪੌਲ ਉਹਨਾਂ ਦੇ ਮਾਤਾ ਜੀ। ਔਰ ਜਦੋਂ ਅਸੀਂ ਦੇਖਦੇ ਹਾਂ ਹੁਣ ਅੱਜ ਸਵੇਰੇ 2:30 ਵਜੇ ਉਹਨਾਂ ਨੇ ਵਿਛੋੜਾ ਦਿੱਤਾ, ਲਗਭਗ ਉਹਨਾਂ ਦੀ 90 ਸਾਲ ਦੇ ਨੇੜੇ ਤੇੜੇ ਉਮਰ ਸੀ। ਔਰ ਉਹਨਾਂ ਨੇ ਪਾਕਿਸਤਾਨ ਦਾ ਉਹ ਪੀਰੀਅਡ ਵੀ 47 ਦੇ ਵਿੱਚ ਮਾਨਾਵਾਲਾ ਉਸ ਏਰੀਆ 'ਚੋਂ ਆਇਆ ਜਿਹੜਾ ਉਹਨਾਂ ਦਾ ਜੱਦੀ ਪਿੰਡ ਸੀ, ਔਰ ਲਗਭਗ 16 ਸਾਲ ਦੀ ਉਮਰ। ਔਰ ਉਹਨਾਂ ਨੇ ਫਿਰ ਜ਼ਿੰਦਗੀ ਦੇ ਵਿੱਚ ਬੇਸ਼ੱਕ ਇੱਕ ਪੂਰਾ ਪਰਿਵਾਰ ਭਰਿਆ, 4 ਬੇਟੇ ਉਹਨਾਂ ਦੇ ਔਰ ਇੱਕ ਬੇਟੀ, ਜਿਵੇਂ ਮੈਂ ਦੱਸਿਆ ਕਿ ਮਨਜਿੰਦਰ ਪਾਲ ਭੈਣ ਜੀ ਉਹਨਾਂ ਦੀ ਬੇਟੀ ਨੇ। 4 ਬੱਚਿਆਂ ਚੋਂ 3 ਬੇਟੇ ਉਹਨਾਂ ਦੀਆਂ ਅੱਖਾਂ ਸਾਹਮਣੇ ਤੁਰ ਗਏ। ਔਰ ਉਹਨਾਂ ਚੋਂ ਕਿਉਂਕਿ ਅਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਜਦੋਂ ਆਪਣੀ ਲਹਿਰ ਦੇ ਸ਼ਹੀਦਾਂ ਦੀ ਗੱਲ ਕਰਦੇ ਤੇ ਫਿਰ ਇੱਕ ਬੇਟਾ ਉਹਨਾਂ ਦਾ ਵੱਡਾ ਈਸ਼ਵਰਜਾਨ ਪਾਲ ਸਿੰਘ, ਜਿਹਨੂੰ ਲਾਲੀ ਕਰਕੇ ਜਾਣਿਆ ਜਾਂਦਾ ਸੀ, ਇਹ 16 ਮਾਰਚ 1986 ਨੂੰ ਸ਼ਿਵ ਸੈਨਾ ਦੀ ਗੁੰਡਾਗਰਦੀ, ਜਿਨ੍ਹਾਂ ਨੂੰ ਪੁਲਿਸ ਦੀ ਪੂਰੀ ਪੁਸ਼ਤ ਪਨਾਹੀ ਸੀ, ਉਹਨਾਂ ਦੇ ਥੱਲੇ ਜਿਹੜੇ ਨੇ 7 ਕਰਤਾਰੀਆਂ ਗੁਰਦੁਆਰੇ ਹਿਸਟੋਰੀਕਲ ਬਟਾਲੇ ਦੇ ਵਿੱਚ, ਉਸ ਨੂੰ ਪੁਲਿਸ ਨੇ ਸੀਜ ਕੀਤਾ ਹੋਇਆ ਸੀ। 4 ਚਫੇਰੇ ਸ਼ਿਵ ਸੈਨਾ ਦੇ ਗੁੰਡੇ
ਔਰ ਉਹਨਾਂ ਦੀ ਗੋਲੀ ਦਾ ਸ਼ਿਕਾਰ ਹੋਏ ਇਹ ਨੌਜਵਾਨ। ਔਰ ਜਦੋਂ ਇਹ ਸ਼ਹੀਦ ਹੋਏ, ਇਹਨਾਂ ਦਾ ਬੇਟਾ ਸ਼ਰਨਪਾਲ ਸਿੰਘ ਜਿਹੜਾ ਹੁਣ ਕੰਪਿਊਟਰ ਇੰਜੀਨੀਅਰ ਹੈ ਇੱਥੇ, ਉਹ ਛੋਟਾ ਕੁਝ ਸਾਲ ਦਾ, ਸ਼ਾਇਦ 3-4 ਸਾਲ ਦਾ ਹੋਏਗਾ। ਸੋ ਇੱਕ ਬਹੁਤ ਵੱਡੀ ਟ੍ਰੈਜੇਡੀ ਸੀ ਮਾਂ ਦੇ ਸਾਹਮਣੇ ਕਿ ਬੇਟਾ ਉਹ ਗਿਆ ਔਰ ਛੋਟਾ ਬੱਚਾ, ਔਰ ਉਸ ਜ਼ਿੰਮੇਵਾਰੀ ਨੂੰ ਵੀ ਉਹਨਾਂ ਨੇ ਨਿਭਾਇਆ। ਫਿਰ ਉਹਨਾਂ ਦੇ, ਕਿਉਂਕਿ ਜਿਨ੍ਹਾਂ ਰਾਹੀਂ ਸਾਡਾ ਸੰਬੰਧ ਜੁੜਿਆ, ਉਹਨਾਂ ਦੇ ਪਹਿਲੀ ਵਾਰ ਦੀਦਾਰ ਹੋਏ, ਉਹਨਾਂ ਦਾ ਬੇਟਾ ਸਤਵਿੰਦਰ ਸਿੰਘ, ਜਿਹਨੂੰ ਫੂਲਾ ਸਿੰਘ ਕਰਕੇ ਅਸੀਂ ਸਾਰੇ ਪਿਆਰ ਨਾਲ ਕਹਿੰਦੇ ਸੀ, ਇੱਕ ਸੇਵਾਦਾਰ ਨੌਜਵਾਨ ਔਰ ਡੀਸੀ ਦੇ ਵਿੱਚੋਂ ਟੈਕਸੀ ਚਲਾਉਂਦੇ ਸੀ। ਜਦੋਂ ਕਿ ਇੱਕ ਜਿਹੜਾ ਰੋਬਰ ਲਟੇਰਾ, ਮੈਂ ਉਸ ਦੀ ਨਸਲ ਜਾਂ ਉਸ ਦੀ ਗੱਲ ਨਹੀਂ ਕਰਾਂਗਾ, ਉਸ ਨੇ ਲੁੱਟਣ ਦੇ ਐਂਗਲ ਨਾਲ ਦਿਨ ਦਿਹਾੜੇ 1-2 ਵਜੇ ਦੇ ਕਰੀਬ ਜਾਂ ਸ਼ਾਮ ਨੂੰ ਸ਼ਾਇਦ 2-3 ਵਜੇ ਉਸ ਸਤਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਿੱਤਾ। ਔਰ ਉਦੋਂ ਉਹਨਾਂ ਦਾ ਬੇਟਾ ਕਰਮਵੀਰ ਸਿੰਘ, ਇਹ ਜਿਹੜਾ ਉਹ ਸ਼ਾਇਦ 2 ਸਾਲ 2 ਜਾਂ 2.5 ਸਾਲ ਦਾ ਸੀ। ਔਰ ਉਹਨਾਂ ਦੇ ਸਾਹਮਣੇ ਉਹਨਾਂ ਦੀ ਫੂਲਾ ਸਿੰਘ ਦੀ ਸਿੰਘਣੀ, ਪਰਮਜੀਤ ਕੌਰ ਬੇਟਾ ਇੱਥੇ, ਇੱਕ ਛੋਟਾ ਬੱਚਾ ਉੱਥੇ, ਜਿਨ੍ਹਾਂ ਦਾ, ਔਰ ਇਹ ਮਾਂ ਦਾ ਜਦੋਂ ਅਸੀਂ ਰੋਲ ਦੇਖਦੇ ਹਾਂ। ਔਰ ਮੈਂ ਸਮਝਦਾ ਕਿ ਮਾਤਾ ਜੀ ਗੁਰਬਾਲ ਕੌਰ ਉਹਨਾਂ ਦੀ ਹਿੰਮਤ, ਅੱਜ ਕਰਮਵੀਰ ਸਿੰਘ ਕੰਪਿਊਟਰ ਇੰਜੀਨੀਅਰਿੰਗ ਉਹਦਾ ਲਾਸਟ ਸਮੈਸਟਰ ਚੱਲ ਰਿਹਾ, ਉਹਨੇ ਵਰਜੀਨੀਆ ਟੈਕ ਤੋਂ ਇਹ ਕੀਤਾ, ਔਰ ਉਹ ਇਵੇਂ ਇੱਕ ਕੰਧ ਬਣ ਕੇ ਖਲੋਤੇ ਕਿ ਜਿਨ੍ਹਾਂ ਦੀ ਸ਼ੈਲਟਰ ਦੇ ਥੱਲੇ ਜਿਹੜੇ ਨੇ ਇਹਨਾਂ 2 ਹੀ ਬੱਚੇ ਜਿਹੜੇ ਇਸ ਕਿਸਮ ਦੇ ਆਪਣੇ ਬਚਪਨ 'ਚ ਜਿਨ੍ਹਾਂ ਨੇ ਬਾਪ ਦਾ ਪਿਆਰ ਨਹੀਂ ਦੇਖਿਆ 2-3 ਸਾਲ ਦੀ ਉਮਰ 'ਚ, ਔਰ ਉਹਨਾਂ ਨੇ ਕਿਵੇਂ ਢਾਰਸ ਦੇ ਕੇ ਖੜਾ ਕੀਤਾ, ਆਪਣੀਆਂ ਨੂੰਹਾਂ ਨੂੰ ਹਿੰਮਤ ਦਿੱਤੀ। ਔਰ ਇੱਕ ਬੇਟਾ ਜਿਹੜਾ ਉਹਨਾਂ ਦਾ ਫੌਜੀ ਸੀ, ਪਰਮਿੰਦਰ ਸਿੰਘ ਟੋਨੀ, ਉਹ ਰਿਟਾਇਰ ਹੋ ਕੇ ਆਏ, ਉਹਨਾਂ ਦਾ ਵੀ ਵਾਇਲੈਂਟ ਹੀ ਡੈਥ ਹੋਈ, ਪਤਾ ਹੀ ਨਹੀਂ ਲੱਗਾ। ਉਹਨਾਂ ਦੀ ਡੈੱਡ ਬਾਡੀ ਘਰ ਦੇ ਬਾਹਰ ਮਿਲੀ ਰਾਤ ਦੇ ਵੇਲੇ, ਕੀ ਹੋਇਆ ਕੀ ਨਹੀਂ ਹੋਇਆ। ਚੌਥਾ ਬੇਟਾ ਉਹਨਾਂ ਦਾ ਜਸਬੀਰ ਸਿੰਘ, ਹੁਣ ਉਹ ਬਟਾਲੇ 'ਚ ਰਹਿੰਦੇ ਨੇ, ਉਹ ਵੀ ਫਿਜ਼ੀਕਲੀ ਫਿਟ ਨਹੀਂ ਨੇ, ਆ ਰਹੀ ਨੇ। ਸੋ ਕੁੱਲ ਮਿਲਾ ਕੇ ਇਹ ਜਦੋਂ ਫੂਲਾ ਸਿੰਘ ਹੋਰਾਂ ਦੀ ਜਿਹੜੇ ਨੇ, ਉਹਨਾਂ ਨੇ ਇਹ ਟ੍ਰੈਜਿਕ ਐਂਡ ਹੋਇਆ, ਉਦੋਂ ਕਿ ਉਹਨਾਂ ਦਾ ਵੀਜ਼ਾ ਲੱਗਾ, ਮਾਤਾ ਜੀ ਦਾ ਇੱਥੇ ਆਏ, ਪਹਿਲੀ ਵਾਰ ਮਿਲਣ ਦਾ ਸਬੱਬ ਹੋਇਆ। ਔਰ ਇਹ ਸਾਰੇ ਹੀ ਲਗਭਗ 20 ਸਾਲ ਦਾ ਪੀਰੀਅਡ ਫਿਰ ਇਵੇਂ ਹੀ ਸੀ। ਜਦੋਂ ਵੀ ਪਹਿਲਾਂ ਅਸੀਂ ਇੱਕੋ ਘਰ ਦੇ ਵਿੱਚ, ਮੈਂ ਵਾਸ਼ਿੰਗਟਨ 'ਚ ਆਲਮੋਸਟ 18 ਸਾਲ ਰਹੇ, ਤੇ ਮਾਂ ਜਿਹੜੇ ਨੇ ਲਾਈਕ ਸ਼ੈਲਟਰ ਸੀ। ਔਰ ਹੁਣ ਵੀ ਜਦੋਂ ਅਜੇ ਕੁਝ ਹਫ਼ਤੇ ਪਹਿਲਾਂ ਹੀ ਮੈਂ ਗਿਆ, ਉਹਨਾਂ ਨੇ ਜਿਸ ਕਦਰ ਆਪਣੀ ਗੱਲ ਵਕੜੀ 'ਚ ਲੈ ਕੇ ਸਿਰ ਚੁੰਮਣਾ, ਉਹਨਾਂ ਦਾ ਚਾਅ ਹੋਣਾ ਉਹਨਾਂ ਨੂੰ ਕਿ ਭਾਈ ਆਏ ਨੇ, ਉਹ ਬੜੇ ਮਾਣ ਨਾਲ ਡਾਕਟਰ ਸਾਹਿਬ ਕਹਿਣਾ ਉਹਨਾਂ ਨੇ। ਹਾਲਾਂ ਮਾਵਾਂ ਲਈ ਤਾਂ ਇਹ ਜਿਹੜਾ ਹੈ, ਉਹ ਮਾਵਾਂ ਦਾ ਰੁਤਬਾ ਤਾਂ ਕਿੰਨਾ ਵੱਡਾ ਹੁੰਦਾ ਹੈ। ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਉਹਨਾਂ ਦੀ ਨੂੰਹ, ਉਹਨਾਂ ਦੀ ਬੱਚੀ ਆਏ ਨੇ, ਕੋਈ ਹੋਰ ਵੀ ਮਹਿਮਾਨ ਆਏ ਹੈ, ਉਹਨਾਂ ਨੂੰ ਚੰਗਾ ਖਾਣਾ ਸਰਵ ਕੀਤਾ ਕਿ ਨਹੀਂ, ਚਾਹ ਪੁੱਛੀ ਹੈ ਕਿ ਨਹੀਂ। ਦੂਸਰਾ, ਸੋ ਮੈਂ ਸਮਝਦਾ ਵੀ ਇਹ ਜਿਹੜੀ ਸਾਰੀ ਜਨਰੇਸ਼ਨ, ਔਰ ਜਿਵੇਂ ਜਿਹੜੀ ਬਟਾਲੇ ਦੇ ਵਿੱਚ ਮੈਂ ਈਸ਼ਵਰ ਜਾਨਪਾਲ ਸਿੰਘ ਲਾਲੀ ਦੀ ਸ਼ਹੀਦੀ ਦੀ ਗੱਲ ਕੀਤੀ ਹੈ, ਇਹ ਇੱਕ ਬੜਾ ਵੱਡਾ ਉਸ ਵੇਲੇ ਦੀ ਇੱਕ ਘਟਨਾ ਸੀ। ਔਰ ਇਹ ਉਹ ਪੀਰੀਅਡ ਸੀ ਜਦੋਂ ਬਟਾਲੇ ਦੇ ਵਿੱਚ 16 ਮਾਰਚ ਤੋਂ ਲੈ ਕੇ 29 ਮਾਰਚ ਤੱਕ ਟੋਟਲ ਬਲੌਕਡ ਸੀ। ਪਿੰਡਾਂ ਦੇ ਲੋਕਾਂ ਨੇ ਆ ਕੇ ਬਲੌਕ ਕਰਤਾ ਬਟਾਲਾ ਕਿ ਅਸੀਂ ਕੋਈ ਚੀਜ਼ ਸ਼ਹਿਰ ਦੇ ਅੰਦਰ ਨਹੀਂ ਆਣ ਦੇਣੀ। ਉਸ ਵੇਲੇ BBC ਹੋਏ, ਵੌਇਸ ਆਫ ਅਮਰੀਕਾ ਹੋਏ, ਇੰਟਰਨੈਸ਼ਨਲ ਨਿਊਜ਼ ਸੀ ਕਿ ਵੀ ਇੰਨਾ ਜ਼ਬਰਦਸਤ ਬੰਦ। ਔਰ ਹਕੂਮਤ ਘਬਰਾ ਗਈ ਸੀ ਕਿ ਜੇ ਇਹ ਸਟ੍ਰੈਟਜੀ, ਕਿਉਂਕਿ ਸ਼ਹਿਰਾਂ 'ਚ ਜ਼ਾਹਰ ਹੈ ਹਿੰਦੂ ਆਬਾਦੀ ਜ਼ਿਆਦਾ, ਪਿੰਡਾਂ 'ਚ ਸਿੱਖ ਨੇ, ਵੀ ਜੇ ਦੁੱਧ, ਪੱਠੇ, ਸਬਜ਼ੀਆਂ, ਹਰ ਚੀਜ਼ ਪਿੰਡਾਂ ਦੀ ਸ਼ਹਿਰ 'ਚ ਆਉਂਦੀ ਹੈ, ਤੇ 4 ਚਫੇਰੇ ਸੀ ਉਹਨਾਂ ਨੇ। ਕਿਉਂਕਿ ਉਸੇ ਪੀਰੀਅਡ 'ਚ, ਕਿਉਂਕਿ ਬਟਾਲਾ ਇੱਕ ਵੱਡਾ ਗੜ੍ਹ ਸੀ ਸ਼ਿਵ ਸੈਨਾ ਦਾ, ਚੱਕਰੀ ਬਾਜ਼ਾਰ ਬਟਾਲੇ ਦੇ ਵਿੱਚ ਇਹਨਾਂ ਨੇ ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਸੀ, ਹਮਲੇ ਸਿੱਖਾਂ ਦੇ ਉੱਤੇ ਕੀਤੇ ਸੀ। ਫਿਰ ਜਵਾਬੀ ਜੁਝਾਰੂਆਂ ਨੇ ਇਹਦਾ ਜਵਾਬ ਵੀ ਦਿੱਤਾ। ਇੱਕ ਵਾਰੀ ਤਾਂ ਫਿਰ ਬਟਾਲਾ ਹੀ ਨਹੀਂ, ਸਾਰਾ ਪੰਜਾਬ ਹਿੱਲ ਗਿਆ ਸੀ। ਸੋ ਮੈਂ ਸਮਝਦਾ ਹਾਂ ਵੀ ਇੰਨਾ ਦਰਦ ਵੀ ਇਸ ਮਾਂ ਦੇ ਸੀਨੇ 'ਚ ਸੀ, ਜਿਹੜਾ ਉਹਨਾਂ ਨੇ, ਜਿਹਦੇ ਸਾਹਮਣੇ ਉਹਨਾਂ ਦੇ 3 ਪੁੱਤਰ ਉਹਨਾਂ ਦੇ ਜਿਉਂਦੇ ਜੀ ਜਾਣ, ਪਰ ਉਹੀ ਹਿੰਮਤ, ਉਹੀ ਹੌਸਲਾ। ਬੇਸ਼ੱਕ ਜਦੋਂ ਇੱਥੇ ਆਏ ਕੁਝ ਸਾਲਾਂ ਤੋਂ ਬਾਅਦ ਹੀ ਉਹਨਾਂ ਨੂੰ ਕੈਂਸਰ ਵੀ ਡਾਇਗਨੋਸ ਹੋਇਆ। ਜਦੋਂ ਵਾਈਟ ਸੈਲਸ ਉਹਨਾਂ ਨੇ ਦੇਖੇ ਡਾਕਟਰਾਂ ਨੇ, ਉਹਨਾਂ ਨੇ ਕਿਹਾ ਵੀ ਇਹ ਬੀਬੀ ਕਿਵੇਂ, ਉਹਨਾਂ ਦੇ ਚੂੜਾ ਵੀ ਖਰਾਬ ਸੀ, ਉਹ ਵੀਲ ਚੇਅਰ ਤੇ ਉੱਤੇ ਆ ਗਏ, ਔਰ ਦਰਸ਼ਕ ਉਹਨਾਂ ਦਾ ਦੀਦਾਰ ਕਰ ਸਕਦੇ ਨੇ ਜਿਹੜਾ। ਲੇਕਿਨ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਦੋਂ ਅੱਜ ਅਸੀਂ ਇਹ ਦਿਨ ਚੱਲ ਰਹੇ ਨੇ, ਅਸੀਂ ਇਸ ਸੈਗਮੈਂਟ ਦੇ ਵਿੱਚ ਪਰਿਵਾਰ ਵਿਛੋੜਾ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ। ਸ਼ਹਾਦਤ ਦਾ ਇੱਕ ਵੱਡਾ ਰੁਤਬਾ ਹੈ, ਪਰ ਉਹਨਾਂ ਸ਼ਹਾਦਤਾਂ ਚੋਂ ਹੀ
ਇਹ ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਵੀ ਨਿਕਲੇ ਨੇ ਜਿਨ੍ਹਾਂ ਨੇ ਇਸ ਹੌਸਲੇ ਦੇ ਨਾਲ, ਕਿਉਂਕਿ ਪਰਿਵਾਰ ਨੂੰ ਖੜਾ ਕਰਨਾ, ਹਿੰਮਤ ਦੇਣੀ। ਅਸੀਂ ਬਹੁਤ ਵਾਰ ਨੌਕਰੀਆਂ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਹਾਂ ਜੀ, ਕਮਾਊ ਬੀਬੀਆਂ ਵੀ ਨੇ, ਪਰ ਮੈਂ ਸਮਝਦਾ ਵੀ ਇਹ ਸਾਡੀ ਮਾਵਾਂ ਦੀ ਜਨਰੇਸ਼ਨ ਜਿਨ੍ਹਾਂ ਨੇ ਸੱਚਮੁੱਚ ਉਹ ਬੱਚੇ ਬੱਚੀਆਂ ਜਿਨ੍ਹਾਂ 'ਚ ਸਿੱਖੀ ਫੇਥ ਵੀ, ਹਿੰਮਤ ਵੀ, ਕਿਰਤ ਕਰਨ ਦਾ ਜਜ਼ਬਾ ਵੀ। ਔਰ ਮੇਰੇ ਕੋਲ ਕੋਈ ਲਫ਼ਜ਼ ਨਹੀਂ ਨੇ, ਔਰ ਮੈਂ ਇਹ ਵੀ ਦੱਸਦਾ ਕਿ ਮਾਤਾ ਜੀ ਦਾ ਜਿਹੜਾ ਅੰਤਮ ਸੰਸਕਾਰ ਹੈ, ਜਿਹਨੂੰ ਇੱਥੇ ਕ੍ਰਿਮੇਸ਼ਨ ਲਫ਼ਜ਼ ਇਸਤੇਮਾਲ ਹੁੰਦਾ ਹੈ, ਇਹ 29 ਦਸੰਬਰ ਨੂੰ ਆਉਂਦੇ ਐਤਵਾਰ ਜਿਹੜਾ ਬੀਕਰ ਪੋਸਟ ਫਿਊਨਰਲ ਹੋਮ ਹੈ, ਇਹ 1001 ਨੌਕਸਵਿਲ ਰੋਡ ਮੈਨੇਸਸ, ਇਹ ਜਿਹੜਾ 11 ਤੋਂ 1 ਵਜੇ ਤੱਕ ਹੋਏਗਾ। ਔਰ ਮਾਤਾ ਜੀ ਦੀ ਯਾਦ 'ਚ ਅੰਤਮ ਅਰਦਾਸ ਜਿਹੜੀ 2 ਤੋਂ 4 ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ 8015 ਇਹ ਬਕਵਿਲੇ ਰੋਡ ਮੈਨੇਸਸ 'ਚ ਹੋਏਗੀ। ਸੋ ਅਸੀਂ ਵੀ ਸ਼ਮੂਲੀਅਤ ਕਰਾਂਗੇ, ਹੋਰ ਵੀ ਜਿੰਨੇ ਪੰਥ ਦਰਦੀ ਨੇ ਉਹ ਪਹੁੰਚਣਗੇ। ਔਰ ਮੈਂ ਕਨਕਲੂਜਨ ਦੇ ਵਿੱਚ ਮੇਰੇ ਕੋਲ ਕੋਈ ਲਫ਼ਜ਼ ਨਹੀਂ ਨੇ, ਮੇਰੇ ਲਈ ਪਰਸਨਲ ਲਾਸ ਹੈ। ਮੈਂ ਲਗਭਗ ਕਿੰਨੇ ਵਰੇ 20+ ਵਰੇ ਆਪਣੀ ਮਾਂ ਨੂੰ ਨਹੀਂ ਸੀ ਮਿਲਿਆ, ਪਿੱਛੇ ਉਹਨਾਂ ਨੇ ਚੜ੍ਹਾਈ ਕੀਤੀ। ਔਰ ਲੇਕਿਨ ਇਹ ਮਾਵਾਂ ਜਿਹੜੀਆਂ ਇੱਥੇ ਉਵੇਂ ਹੀ ਜਿਵੇਂ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ ਨੇ, ਔਰ ਖ਼ਾਸ ਤੌਰ ਤੇ ਮਾਤਾ ਜੀ ਗੁਰਬਾਲ ਕੌਰ ਔਰ ਉਹਨਾਂ ਦੇ, ਔਰ ਇੱਕ ਗੱਲ ਮੈਂ ਇਹਦੇ 'ਚ ਹੋਰ ਕਹਿਣੀ ਚਾਹਾਂਗਾ ਕਿ ਬਹੁਤ ਵਾਰ ਸੇਵਾ ਜ਼ਾਹਰ ਹੈ ਬਜ਼ੁਰਗਾਂ ਨੂੰ, ਜਦੋਂ ਓਲਡ ਏਜ ਆਪਣੇ ਆਪ ਦੇ ਵਿੱਚ ਇੱਕ ਬਿਮਾਰੀ ਹੁੰਦੀ ਹੈ, ਭਰਪੂਰ ਏਜ ਮਾਤਾ ਜੀ ਨੇ ਜੀਵੀ, ਜਿਵੇਂ ਮੈਂ ਦੱਸਿਆ ਕਿ ਰੈਗੂਲਰ ਚੈੱਕਅਪ ਵੀ ਸੀ, ਫਿਰ ਉਹਨਾਂ ਨੂੰ ਸਟ੍ਰੋਕ ਵੀ ਹੋਇਆ, ਉਹ ਸਾਰੇ ਤੋਂ ਬਾਅਦ ਹੋਰ ਵੀ ਕੰਪਲਿਕੇਸ਼ਨਸ। ਪਰ ਜਿਵੇਂ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੀ ਨੂੰਹ ਬੀਬੀ ਪਰਮਜੀਤ ਕੌਰ ਨੇ, ਔਰ ਈਵਨ ਕਰਮਵੀਰ ਸਿੰਘ ਉਹਨਾਂ ਦਾ ਗ੍ਰੈਂਡਸਨ ਜਿਹੜਾ ਕਿ ਛੁੱਟੀਆਂ ਨੇ ਹੁਣ ਯੂਨੀਵਰਸਿਟੀ 'ਚ ਲਾਸਟ ਸਮੈਸਟਰ, ਪਿਛਲੇ 4 ਦਿਨ ਤੋਂ ਉਹਨਾਂ ਦੇ ਕੋਲ ਸੀ। ਔਰ ਇਹ ਸਾਰਾ ਜਿਹਨਾਂ ਪਰਿਵਾਰਾਂ 'ਚ ਜਾਣਾ ਅਲਟੀਮੇਟਲੀ ਹਰ ਇੱਕ ਨੇ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਬਾਰੀ ਹੈ। ਪਰ ਇਹ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਜਿਨ੍ਹਾਂ ਨੇ ਆਪਣਾ ਬੈਸਟ ਦਿੱਤਾ ਹੁੰਦਾ ਹੈ, ਆਪਣੀ ਜਵਾਨੀ, ਆਪਣੀ ਜ਼ਿੰਦਗੀ, ਬੁਢਾਪੇ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੀਏ। ਇਹ ਅਸੀਂ ਆਪਣੇ ਘਰਾਂ ਦੇ ਵਿੱਚ ਅੱਜ ਕੱਲ੍ਹ ਜੋ ਦੇਖ ਰਹੇ ਹਾਂ ਮਾਹੌਲ, ਮੈਂ ਟਰੈਵਲ ਕਰਦਾ ਹਾਂ, ਇੱਕ ਸੈਲਫਿਸ਼ਨੈਸ ਨੇ ਟੇਕ ਓਵਰ ਕੀਤਾ ਹੋਇਆ। ਔਰ ਇਸ ਤੋਂ ਇਹ ਜਿਹੜਾ ਇਸ ਸੁਸਾਇਟੀ ਦੀਆਂ ਚੰਗੀਆਂ ਵੈਲਿਊਜ਼ ਲਈਏ, ਅਮਰੀਕਨ ਸੁਸਾਇਟੀ ਦੀਆਂ, ਮੈਂ ਸਮਝਦਾ ਕਿ ਇਸਲਾਮ ਦੇ ਵਿੱਚ ਤਾਂ ਇਹ ਹੈ ਕਿ ਜਿਹੜੀ ਜੰਨਤ ਹੈ ਉਹ ਮਾਂ ਦੇ ਪੈਰਾਂ ਥੱਲੇ ਹੁੰਦੀ ਹੈ। ਇਹ ਇੱਕ ਬੜੀ ਪ੍ਰੋਫਾਊਂਡ ਸਟੇਟਮੈਂਟ ਹੈ, ਔਰ ਸਾਡੇ ਲਈ ਇਹ ਸ਼ੁਕਰਗੁਜ਼ਾਰੀ ਹੁੰਦੀ ਹੈ, ਹੋਣੀ ਚਾਹੀਦੀ ਹੈ ਕਿ ਅਸੀਂ ਮਾਪਿਓ ਦੀ ਸੇਵਾ ਰਾਹੀਂ, ਜਿਹੜੇ ਰੱਬ ਤੋਂ ਬਾਅਦ ਦੂਜਾ ਕਾਰਨ ਨੇ ਸਾਨੂੰ ਇਸ ਦੁਨੀਆ 'ਚ ਲਿਆਉਣ ਦਾ, ਉਹਨਾਂ ਪ੍ਰਤੀ ਆਪਣੀ ਥੈਂਕਫੁਲ ਅਸੀਂ ਉਹ ਕਰਦੇ, ਕੋਈ ਅਹਿਸਾਨ ਨਹੀਂ ਹੈ। ਔਰ ਜਿਸ ਘਰ 'ਚ ਮਾਪਿਓ ਦੀ ਸੇਵਾ ਹੈ, ਉਹਨਾਂ ਦੀਆਂ ਅਸੀਸਾਂ ਨੇ, ਉਹਨਾਂ ਦੀਆਂ ਦੁਆਵਾਂ ਨੇ, ਤੇ ਉਹ ਘਰ ਹੀ ਵੱਧਦੇ ਫੁੱਲਦੇ ਨੇ। ਇਹ ਤਾਂ ਅਲਟੀਮੇਟਲੀ ਸੈਲਫਿਸ਼ਨੈਸ ਇੱਕ ਜਾਂ ਦੂਜੀ ਜਨਰੇਸ਼ਨ ਤੱਕ ਪਹੁੰਚਦੇ ਆ ਡਿਸਟਰੋਏ ਕਰ ਦਿੰਦੀ ਹੈ। ਮੈਂ ਗੁਰਬਾਣੀ ਰਾਹੀਂ ਆਪਣੇ ਮਾਤਾ ਜੀ ਨੂੰ, ਗੁਰਬਾਲ ਕੌਰ ਜੀ ਨੂੰ ਇਹ ਸ਼ਰਧਾਂਜਲੀ ਦਿੰਦਾ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸਤਿਗੁਰੂ ਰਹਿਮਤ ਕਰਨ, ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ, ਬੱਚਿਆਂ ਬੱਚੀਆਂ ਨੂੰ ਉਸੇ ਰਸਤੇ ਦੇ ਉੱਤੇ ਜਿਹੜਾ ਸਿੱਖੀ ਵਿਸ਼ਵਾਸਾਂ ਦਾ ਰਸਤਾ ਹੈ, ਜਿਸ ਦੇ ਉੱਤੇ ਸਾਡੀ ਸਿੱਖੀ ਦੀ ਨੀਂਹ ਸਤਿਗੁਰੂ ਨੇ ਰੱਖੀ ਹੋਈ ਹੈ, ਜਿਸ ਦੇ ਵਿੱਚ ਅਸੀਂ ਭਾਣਾ ਮੰਨਦੇ ਹਾਂ, ਦੁੱਖ ਸੁੱਖ ਦੇ ਵਿੱਚ ਉਸ ਰੱਬ ਨੂੰ ਹੀ ਯਾਦ ਕਰਦੇ ਹਾਂ। ਔਰ ਮਾਤਾ ਜੀ ਦੀ ਯਾਦ 'ਚ ਅੱਜ ਹੀ ਭਾਈ ਨਰਿੰਦਰ ਸਿੰਘ ਹੋਰਾਂ ਨੇ ਉਹਨਾਂ ਦੇ ਬੇਟਾ ਕਰਮਵੀਰ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੀ ਆਰੰਭਤਾ ਕੀਤੀ ਹੈ, ਜਿਸ ਦਾ ਭੋਗ ਹੋਏਗਾ। ਔਰ ਐਤਵਾਰ ਜਿਵੇਂ ਮੈਂ ਦੱਸਿਆ ਉਹਨਾਂ ਦਾ ਫਿਊਨਰਲ 11 ਤੋਂ 1 ਬੇਕਰ ਪੋਸਟ ਫਿਊਨਰਲ ਹੋਮ ਇਨ ਐਸਐਸ 'ਚ ਹੈ, ਔਰ ਅੰਤਮ ਅਰਦਾਸ 2 ਤੋਂ 4 ਗੁਰਦੁਆਰਾ ਸਿੱਖ ਸੈਂਟਰ ਮੈਨੇਸਸ ਵਰਜੀਨੀਆ 'ਚ ਹੈ, ਉਸ 'ਚ ਸ਼ਮੂਲੀਅਤ ਜ਼ਰੂਰ ਕਰੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੀ ਆਪਣੀ ਵੀਡੀਓ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHTV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।